अस्सलाम वालेकुम दोस्तों। जिस तरह के पहले हिस्से तुसीं वेख्या कि सरदार अहमद जिहड़े कि सिखो मुसलमान खानदान होया सी वो किस तरह जड़ा ना कि जाते जाते पार्टीशन के दिन भी एक खतरी ने उन्हों का इलाज किया। फिर उस तो बाद खानदान इत्थे रह पाया जद कि उन्होंने खानदान बाकी कुछ चढ़ते पंजाब चला गया और उनके नानके भी उत्थे सन। जद सरदार अहमद उन्होंने मिलन जाता है तो फिर उन्होंने किवें पुरतकबाल इस्तेमाल करते हैं वीडियो के इस हिस्से तुसीं वेखो दे और उहदे विच देखो दे कि किन्ने जज्बाती होए और उन्होंने मेहमान नवाजी किदां कीती, किस तरह पिंड के बाहर आन के ढोल बाजियां दे नाल उन्होंने लैके गए तो किस तरह फिर बाकी दे पिंड वाले उन्होंने नाल सलूक किया। ये सारा कुछ वीडियो के इस हिस्से तुहानूं विखाया जा रहा है तो आओ रल के वेहने और वीडियो अगर अच्छी लगे तो लाइक और कमेंट जरूर कराया करो ताकि हौसला रहे। और तुहाडा पिंड कित्थों दा और तुसीं अपना पिंड अगर वेखना चाहते हो या लहिंदा पंजाब अपनी तहरीक अपना विरसा किसी नूं विखाना चाहते हो साडा WhatsApp का नंबर तुसीं राबता कर सकते। जाओ चल के वेखने वीडियो का दूसरा पार्ट। ये पिंड हैगा सी कड़ियाल कलां, डिस्ट्रिक्ट इहदा गुजरांवाला सी और इनू तहसील नौशेरा विरकन लगदी। तो चलिए फिर वेखिए जाके आ जाओ। फिर विच ही रह गए। बाबा जी ਜਦੋਂ ਤੁਸੀਂ ਮਿਲਣ ਗਏ ਉਦੋਂ ਕੀ ਤੁਹਾਡਾ ਜਿਹੜਾ ਜਜ਼ਬਾ ਸੀ ਜਾਂ ਉਹਨਾਂ ਦਾ ਕੀ ਜਜ਼ਬਾ ਜਿੰਨਾ ਤੁਹਾਨੂੰ ਤੁਸੀਂ ਤਸੀਹੇ ਲੈ ਕੇ ਮਤਲਬ ਉਹਨਾਂ ਨੂੰ ਮਿਲਣ ਗਏ, ਖੂਨ ਦਾ ਰਿਸ਼ਤਾ ਸੀ, ਉਹ ਵੀ ਇੰਨੇ ਹੀ ਪਿਆਰ ਨਾਲ ਮਿਲੇ ਸੀ? ਉਹ ਸਾਡੇ ਨਾਲ ਵੀ ਚੋਖਾ। ਤੁਹਾਡੀਆਂ ਅੱਖਾਂ 'ਚ ਅੱਜ ਵੀ ਅਥਰੂ ਆ ਗਏ ਨੇ। ਉਹ ਸਾਡੇ ਨਾਲ ਵੀ ਚੋਖਾ। ਹੂੰ। ਇਹ ਹਿਸਾਬ ਕਰ ਵੀ ਇੱਥੋਂ ਜੋ ਟੁਰਨ ਲੱਗੇ ਆ ਨਾ, ਹੂੰ। ਮਾਮੇ ਦਾ ਨੰਬਰ ਸੀ, ਮੈਂ ਮਾਮੇ ਨੂੰ ਫੋਨ ਕੀਤਾ ਕਿ ਮਾਮਾ ਅਸੀਂ ਘਰੋਂ ਟੁਰਨ ਲੱਗੇ ਆ। ਹੂੰ। ਉਹਨੇ ਆਖਿਆ ਪੁੱਤਰ ਅਸੀਂ ਵੀ ਟੁਰਨ ਲੱਗੇ। ਹਾਏ ਜਦੋਂ ਹੀ ਦੱਸਿਆ ਕਿ ਅਸੀਂ ਇਧਰੋਂ ਨਿਕਲ ਗਏ ਤਾਂ ਉਹ ਵੀ ਉਦੋਂ ਹੀ ਟੁਰ ਪਏ। ਹਾਂ ਅਸੀਂ ਲਾਹੌਰ ਵਾਗੇ ਦੇ ਬਾਹਰਲੇ ਗੇਟ ਦੇ ਕੋਲ ਅੱਪੜ ਗਏ ਆ ਤੇ ਮਾਮੇ ਨੇ ਫੋਨ ਕੀਤਾ, ਹਾਂ ਬੇਟਾ ਕਿੱਥੇ ਹੋ? ਮੈਂ ਮਾਮਾ ਜੀ ਅਸੀਂ ਆ ਗੇਟ ਦੇ ਅੱਗੇ ਉਤਰ ਲਿਆ ਪਿਆ। ਆਂਦਾ ਅਸੀਂ ਵੀ ਆ ਗਏ। ਇੱਕ ਬੱਦਰ ਤੇ ਅਸੀਂ ਰਾਜਪੂਤ ਹਾਜੀ ਅਬਦੁਲ ਹਮੀਦ ਉਹ ਮੇਰੇ ਨਾਲ ਗਿਆ ਸੋ। ਉਹਨੇ ਆਗਾ ਜਾਣਾ ਸੀ ਮੰਡੀ ਅਹਿਮਦਗੜ੍ਹ, ਇੱਥੋਂ ਪਿੰਡੋਂ ਇਕੱਠੇ ਗਏ ਸਾਂ। खैर जी उत्थे पहला अपने दफ्तर गए, उत्थे समार्ट चेक कराया, उन्हें आउट की मोहर लाई। फिर विचकारला गेट लगे अगे बस आई, बस बैठे तो उन्हें दफ्तर टुर गए। उन्हें समार्ट चेक किया तो उन्हें इन्हें दी मोहर लाई। अगर बन्ने निकल लग्या तो मैनू हमीद आंदा है भा सरदार जे अगों सानू कोई लैन ना आया असीं किवें जावांगे? मैं कहा पैसे ही नहीं कोल। अच्छा पैसे तो है गए। मैं भी जुबान भी मुंह च है ये किहड़ा अंग्रेजी बोलदे ने, साडी बोली जे पुछ के लगे जांगे। हां नाले किवें ना आंदे जिन्हां ने उਦੋਂ ਹੀ फोन ਕੀਤਾ ਵੀ ਅਸੀਂ ਇਧਰੋਂ ਟੁਰਨ ਲੱਗੇ। ਉਹ ਤਾਂ ਮੈਂ ਦੱਸਿਆ ਨਾ ਜਿਸ ਡਿਊਟੀ ਜੋ ਜਗ੍ਹਾ ਨਿਕਲਿਆ ਤੇ ਮੇਰਾ ਮਸੇਰ ਸਾਹਮਣੇ ਖਲੋਤਾ ਇੱਥੇ ਆਇਆ ਸੀ, ਡਰਾਈਵਰ ਆਇਆ ਸੀ ਉਹ ਸਾਹਮਣੇ ਖਲੋਤਾ ਆ। ਉਹਨੇ ਵੇਖਿਆ ਤੇ ਵੇਖ ਕੇ ਭੱਜ ਵਗਾ। ਮੈਂ ਵੀ ਆਖਿਆ ਮੈਂ ਮੇਰੇ ਤੇ ਉਹ ਆਇਆ ਜਿਹੜੇ ਆਗ ਜੱਫਾ ਮਾਰ ਲਿਓ। ਬੈਗ ਸੀ ਮੇਰੇ ਕੋਲ, ਉਹਨੇ ਫੜ ਲਿਆ। ਗੱਡੀ ਖਲੋਤੀ, ਗੱਡੀ ਕੋਲ ਗਿਆ ਤੇ ਆਖਾਂਗਾ ਮਾਮਾ ਵੀ ਆਇਆ। ਮੈਂ ਮਾਮਾ ਕਿੱਥੇ ਵੇ? ਅਸੀਂ ਉਹ ਫੌਜੀਆਂ ਕੋਲ ਬੈਠਾ ਆ। ਉਹਨੇ ਜਦੋਂ ਮਾਮਾ ਵੀ ਆ ਗਿਆ, ਮੈਂ ਹਮੀਦ ਤੇ ਮੇਰਾ ਮਸੇਰ ਤੇ ਮਾਮਾ ਗੱਡੀ ਬੈਠੇ, ਗੱਡੀ ਬਣੇ ਗੇਟੋਂ ਬਾਹਰ ਨਿਕਲੇ ਆ, ਤੀਜਾ ਗੇਟ ਜਿਹੜਾ ਤੇ ਮਾਮਾ ਡਰਾਈਵਰ ਉਹਨਾਂ ਦੀ ਗੱਡੀ ਖਿਲਾਰ। ਮੈਂ ਮਾਮਾ ਕੀ ਗੱਲ ਖੈਰ ਤੇ ਹੈ? ਤੇਰੇ ਦੋ ਭਤੀਜੇ ਵੀ ਆਏ ਨੇ, ਉਹ ਇੱਥੇ ਬੈਠੇ ਫੌਜੀਆਂ ਕਾ ਨਹੀਂ ਜਾਣ ਦਿੱਤਾ। ਚਲੋ ਉਹ ਵਿੱਚ ਬਹਿ ਗਏ, ਤੁਰ ਪਏ। ਜਾ ਕੇ ਅਸੀਂ ਫਿਰੋਜ਼ਪੁਰ ਸ਼ਹਿਰ 'ਚ ਗਏ। ਉੱਥੇ ਜਾ ਕੇ ਹੋਟਲ 'ਚ ਚਾਹ ਪਾਣੀ ਪੀਤਾ। ਉਹਨੂੰ ਆਖਿਆ ਵੀ ਤੂੰ ਇਹ ਕੰਮ ਕਰ, ਸਾਡੇ ਨਾਲ ਚੱਲ, ਰਾਤ ਉੱਥੇ ਸਵੇਰੇ ਗੱਡੀ ਤੈਨੂੰ ਛੱਡ ਆਵੇਗੀ। ਉਹ ਆਖ ਲਾਂਗਾ ਨਹੀਂ, ਜਿਹੜੇ ਘਰ ਦੇ ਕਾਗਜ਼ ਮੈਨੂੰ ਆਏ ਨੇ ਕਾਗਜ਼ ਘਰ ਬੜਾ ਮਾੜਾ ਹੈ ਤੇ ਉਹਨੂੰ ਹਕੂਮਤ ਤੰਗ ਕਰੇਗੀ। ਜੋ ਅਸੀਂ ਇੱਧਰ ਆ ਗਏ ਤਾਂ ਵੈਰਨਸਾਂ ਹੋ ਗਈਆਂ ਤੇ ਉਹ ਆਖਣਗੇ ਵੀ ਕਿੱਥੇ ਉਹਨੂੰ ਤੰਗ ਕਰਨਗੇ। ਖੈਰ ਜੀ ਅਸੀਂ ਆਖੇ ਚਲੋ ਅੱਡੇ 'ਚ ਗਏ ਆ। ਇੱਕ ਸਿੱਖ ਮੁੰਡਾ ਬੜਾ ਸੋਹਣਾ ਜਵਾਨ ਉਹ ਬੱਸ ਉੱਤੇ ਬੈਠਾ ਆ। ਉਹਨੂੰ ਪੁੱਛਿਆ ਹਾਂ ਵੀ ਗੱਡੀ ਅਹਿਮਦਗੜ੍ਹ ਜਾਏਗੀ? ਉਹਨੇ ਹਾਂ ਜੀ ਅਹਿਮਦਗੜ੍ਹ ਜਾਏਗੀ। ਅਸੀਂ ਆਖਿਆ ਵੀ ਆਹ ਸਾਡਾ ਪ੍ਰਾਹੁਣਾ ਪਾਕਿਸਤਾਨੋਂ ਆਇਆ ਹੈ ਤੇ ਜੇ ਇਹਨੂੰ ਤੋੜੇ ਪਹਿਲੀ ਵਾਰ ਆਇਆ, ਇਹਨੂੰ ਤੋੜੇ ਦੇ ਘਰ ਪਹੁੰਚਾਣਾ ਹੀ ਨਾ ਤੇ ਤੇਰੇ ਨਾਲ ਬਹਾਨਾ ਨਹੀਂ ਤੇ ਕੋਈ ਹੋਰ ਬੰਦਾ ਆ ਜਾਏਗਾ। ਆਂਦਾ ਜੀ ਬੇਫਿਕਰ ਹੋ ਜਾਓ,
ਮੈਂ ਇਨਸ਼ਾਅੱਲਾ ਭਾਵੇਂ ਮੇਰੀ ਗੱਡੀ ਦਾ ਟਾਈਮ ਜ਼ਾਇਆ ਹੋਵੇ, ਕੁਝ ਹੋਵੇ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਇਹਨੂੰ ਤੋੜੇ ਦੇ ਘਰ ਪਹੁੰਚਾ ਕੇ ਆਵਾਂਗਾ। ਉਹਨੂੰ ਲੈਣ ਵਾਸਤੇ ਕੋਈ ਨਹੀਂ ਆਇਆ? ਹਾਂ, ਖੈਰ ਉਹਨੂੰ ਉਧਰ ਬਿਠਾ ਦਿੱਤਾ। ਉਧਰ ਬਿਠਾ ਦਿੱਤਾ, ਅਸੀਂ ਇੱਧਰ ਆ ਗਏ ਤੇ ਇਹ ਨਾ ਫਿਰੋਜ਼ਪੁਰੋਂ ਸੜਕ ਨਿਕਲਦੀ ਅੰਮ੍ਰਿਤਸਰ ਨੂੰ, ਵੱਡੀ ਚੌੜੀ ਸੜਕ। ਉਹ ਉੱਥੋਂ ਅੱਗੋਂ ਸਾਡੇ ਮੇਰੇ ਨਾਨਕਿਆਂ ਦੇ ਪਿੰਡ ਦੇ ਨਾ ਰੱਤਾ ਖੇੜਾ ਨਾਂ ਹੈ ਪਿੰਡ ਦੇ, ਉਹ ਇੰਨਾ ਹੀ ਲਾ ਲਾ ਵੀ ਜਿਵੇਂ ਨਾ ਵੱਡੀ ਗਲੀ ਵਾਲੇ ਬੁੱਢੀ ਗਲੀ ਵਾਲੇ ਸੜਕ ਤੋਂ ਇਹਨਾਂ ਹਟਵਾਇਆ। ਉਹ ਵੱਡੀ ਸੜਕ ਤੋਂ ਲਾ ਕੇ ਆਈ ਨੂੰ ਬੈਠਾ ਨੂੰ ਪਰਤੇ ਥੋੜੇ ਜਗ੍ਹਾ ਗਿਆ ਤੇ ਬੜਾ ਆਦਮ ਖਲੋਤਾ ਆ। ਮੈਂ ਮਾਮੇ ਨੂੰ ਪੁੱਛਣਾ, ਮਾਮਾ ਇੱਥੇ ਕੀ ਹੋਇਆ, ਕੋਈ ਲੜਾਈ ਹੋ ਪਈ, ਇਹ ਕੀ ਗੱਲ ਹੈ, ਬੜੇ ਬੰਦੇ ਇਕੱਠੇ ਹੋਏ ਨੇ। ਹੁਣ ਮੈਨੂੰ ਕੀ ਪਤਾ ਵੀ ਉਹ ਪਿੰਡ ਜਿੱਥੇ ਜਾਣਾ ਹੈ। ਆਂਦਾ 10 ਜਣੇ ਖਲੋ ਜਾ, 10 ਮਿੰਟ। ਗੱਡੀ ਜਾ ਕੇ ਵਿੱਚ ਖਲੋਤੀ ਹੈ ਤੇ ਵਾਜੇ ਵੱਜਣ ਲੱਗ ਪਏ ਨੇ। ਵਾਹ, ਕੀ ਬਾਤ, ਕੀ ਬਾਤ। ਮਾਮੇ ਦੀ ਕੋਠੀ ਇੰਨੀ ਵੱਡੀ ਹੈ ਜਿਵੇਂ ਆ ਕਿੱਲਾ ਕੋ ਸੜਕੋਂ। ਉਹ ਵਾਜੇ ਵੱਜਣ ਲੱਗ ਪਏ ਤੇ ਢੋਲ ਵੱਜਣ ਲੱਗ ਪਿਆ, ਔਰ ਮੇਰੇ ਉੱਤੇ ਰੁਪਈਏ ਸੁੱਟਣ ਲੱਗ ਪਏ। ਅੱਛਾ, ਤੁਹਾਡੇ ਤੋਂ ਪੈਸੇ ਵਾਰਨ ਲੱਗ ਹਾਂ, ਉਹਨਾਂ ਕੋਈ ਹਜ਼ਾਰਾਂ ਰੁਪਈਏ ਵਾਰ ਦਿੱਤੇ। ਉਹ ਉੱਥੇ ਜਾ ਕੇ ਵਾਜੇ ਬੰਦ ਹੋਏ ਨੇ ਤੇ ਫਿਰ ਇਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਹੀ ਮਰ ਗਿਆ ਕਿਸੇ ਦਾ। ਫਿਰ ਗੱਲ ਲੱਗ ਉਹ ਢਾਈ ਮਾਰ ਕੇ। ਹਾਏ, ਉਹਨਾਂ ਨੂੰ ਤੁਹਾਡੇ ਚੋਂ ਨਾ ਸਿਰਫ ਭਰੇਵਾਂ ਨਜ਼ਰ ਆਉਂਦਾ ਸੀ, ਤੁਹਾਡੇ ਵਾਲਦ ਸਾਹਿਬ ਨਜ਼ਰ ਆਉਂਦੇ ਸੀ, ਆਦੀ ਭੈਣ ਨਜ਼ਰ ਆਉਂਦੀ ਸੀ, ਆਪਦਾ ਖਾਨਦਾਨ ਵਿੱਚ ਬੜੇ ਸਾਰੇ ਤਾਂ ਦੁੱਖ ਇਕੱਠੇ ਹੋ ਗਏ। ਹਾਂ, ਉੱਥੇ ਫਿਰ ਜਿੱਫੇ ਮਾਰ ਕੇ ਲੱਗੇ ਰੋਣ। ਅਸੀਂ ਮੈਨੂੰ ਵੀ ਰੋਣ ਆਉਂਦਾ, ਮੈਂ ਵੀ ਰੋਂਦਾ, ਉਹ ਵੀ ਰੋਂਦੇ ਸਨ। ਫਿਰ ਅਮਨ ਚੈਨ ਹੋਇਆ, ਕੜੀ ਬੈਠੇ ਤੇ ਉਧਰ ਦਾ ਰਿਵਾਜ ਇੱਕ ਪਹਿਲਾਂ ਆਉਂਦਿਆਂ ਫੋਕਾ ਪਾਣੀ ਦਿੰਦੇ ਨੇ। ਕੋਈ ਪ੍ਰਾਹੁਣਾ ਆਵੇ ਫੋਕਾ ਪਾਣੀ ਦੇ ਗਲਾਸ ਆ ਜਾਏਗਾ। ਉਹ ਪਾਣੀ ਆ ਗਿਆ। ਮੈਂ ਮਾਮਾ ਪਾਣੀ ਦੇ ਰਾਹ ਹੀ ਬੇਬਾ ਪੀਂਦੇ ਆਏ ਆ, ਛਬੀਲਾਂ ਲੱਗੀਆਂ ਸਨ ਜੇਠ ਦੇ ਦਿਨ ਜਦੋਂ ਗਿਆ ਸਾਂ ਮੈਂ। ਉਹ ਦਿਲ ਕਰੀ ਤੇ ਪੀ ਲੈਣ, ਦਿਲ ਕਰਦਾ ਨਾ ਪੀ। ਤਾਂ ਹੀ ਹੋਏ ਮਠਿਆਈਆਂ ਮਠੂਈਆਂ ਤੇ ਚਾਹ ਦੁੱਧ ਦਾ ਹਰ ਸ਼ੈ ਆ ਗਈ। ਉਹ ਮੈਂ ਕਿਹਾ ਮਾਮਾ ਮੈਂ ਕੀ ਕਰੂੰ, ਮੈਨੂੰ ਮਾਰੂਗਾ। ਉਹ ਨਹੀਂ ਪੁੱਤਰ, ਤੇਰੇ ਪਾਬੰਦੀ, ਜਿੰਨੇ ਦਿਲ ਕਰਦੇ ਉਹਨਾਂ ਖਾ, ਜਿਹੜੀ ਤਮੰਨਾ ਤੈਨੂੰ ਖਾ। ਫਿਰ ਮੈਨੂੰ ਪੁੱਛਣ ਲੱਗੇ ਵੀ ਕਿਹੜੀ ਕਿਹੜੀ ਸ਼ੈ ਪਸੰਦ ਕਰ। ਮੈਂ ਫਿਰ ਉਹ ਆਪਣਾ ਹਿਸਾਬ ਲਾਇਆ। ਮੈਂ ਕਿਹਾ ਵੀ ਇੱਕ ਬਤਾਊ ਤੇ ਇੱਕ ਗੋਸ਼ਤ, ਇਹ ਨਾ ਮੈਨੂੰ ਵਿਖਾਇਆ ਜੇ। ਇਹ ਜੇ ਮੈਨੂੰ ਨਿਗਾਹ ਵੀ ਚੜ ਗਿਆ ਤੇ ਮੇਰੀ ਖਾਧੀ ਬੰਨੇ ਆ ਜਾਣੀ। ਉਹ ਮੇਰੀ ਖਾਧੀ ਬੰਨੇ ਆ ਜਾਣੀ ਤੇ ਹੋਰ ਜੋ ਦਿਓਗੇ ਮੈਂ ਖਾਈ ਜਾਵਾਂਗਾ। ਖੈਰ ਉਹ ਆਖਣ ਲੱਗੇ ਨਹੀਂ ਇਸ ਗੱਲ ਕੋ ਨਹੀਂ, ਜੇ ਤੈਨੂੰ ਝਟਕੇ ਦਾ ਖਾਤਰਾ ਹੈ ਨਾ ਤੇ ਅਸੀਂ ਤੈਨੂੰ ਮੁਰਗਾ ਲਿਆ ਦੇਣੇ, ਆਪਣੀ ਅੱਛੀ ਕਰ ਲੈ। ਮੈਂ ਖਾਂਦਾ ਹੀ ਨਹੀਂ, ਹੱਥੀ ਲਿਆਉਣੀ ਗਈ, ਮੈਂ ਖਾਂਦਾ ਹੀ ਨਹੀਂ। ਖੈਰ 4 ਦਿਨ ਲੰਘੇ, ਬੜੇ ਸੋਹਣੇ ਹੱਸੇ ਖੇਡੇ। ਇੱਕ ਦਿਨ ਸਬਜ਼ੀ ਵਾਲਾ ਆ ਗਿਆ, ਮੇਰੀ ਭਰਜਾਈ ਜਾਂਦੀ ਏ ਭਾ ਕੀ ਲਈਏ, ਕੀ ਖਾਣਾ ਹੀ। ਮੈਂ ਕਿਹਾ ਕੁਛ ਕੱਦੂ ਉਹਦੇ ਕੋਲ ਹੈ ਨੇ? ਹੈ ਨੇ। ਮੈਂ ਕਿਹਾ ਕੱਦੂ ਲੈ ਲਾ ਕੋ 5-7 ਕਿਲੋ। ਅਖੇ ਨਹੀਂ ਕਰ ਰਹੇ, ਮੈਂ ਕਿਹਾ ਮਿੱਠੇ ਪਕਾਵਾਂਗੇ। ਅੱਛਾ, ਹਲਵਾ ਬਣਾਵਾਂਗੇ। ਅਖੇ ਮਿੱਠੇ ਕਿਵੇਂ ਪੱਕਦੇ ਨੇ? ਮੈਂ ਤੈਨੂੰ ਦੱਸਾਂਗਾ। ਉਹਨੇ ਕੱਦੂ ਲੈ ਲਿਆ, ਉਹਨੇ ਕੱਦੂ ਲਿਆ 10 ਕਿਲੋ। 10 ਕਿਲੋ ਕੱਦੂ ਲੈ ਲਿਆ। ਉਹ ਮੈਨੂੰ ਆਂਦੀ ਹੁਣ ਮੈਂ ਇਹਨਾਂ ਨੂੰ ਛਿੱਲ, ਉਹ ਤੋਂ ਛਲਾਏ। ਫਿਰ ਮੈਨੂੰ ਇਹ ਕੱਦੂ ਕਸ਼ ਕਰ, ਇਹਨਾਂ ਨੂੰ ਕੱਦੂ ਕਸ਼ ਉਹਨੇ ਕੀਤੇ। ਉਹ 10 ਕਿਲੋ ਕੱਦੂ ਸਨ। ਮੈਂ ਕਿਹਾ ਇਹਦੇ ਚ 2.5 ਕਿਲੋ ਨਾ ਚੀਨੀ ਸੁੱਟ ਦੇ, ਅੱਗ ਤੇ ਧਰ ਦੇ, ਚੀਨੀ ਪਾ। ਉਹ ਅੱਗ ਦੇ ਧਰ ਤੇ ਇਸ ਤਰ੍ਹਾਂ ਭਰਜਾਈ ਮੈਨੂੰ ਪਹਿਲਾਂ ਇੱਥੇ ਆਖਿਆ ਤੁਹਾਨੂੰ ਚੌਂਕੇ ਨਹੀਂ ਬਹਿਣ ਦੇਣਾ ਉਹਨਾਂ ਨੂੰ। ਤੇ ਮੈਂ ਤੇ ਭਰਜਾਈ ਇਸ ਗੋਡੇ ਦਾ ਗੋਡਾ ਜੋੜ ਕੇ ਅਸੀਂ ਹਿਲਾਉਂਦੇ ਹੁੰਦੇ ਵੀ ਰਹੇ, ਪਕਾਉਂਦੇ ਰਹੇ। ਜਿਸ ਉਹ ਬਿਲਕੁਲ ਢਿੱਲੇ ਹੋ ਗਏ, ਮੈਂ ਲਿਆ ਘਿਓ, ਉਹ ਪਤੀਲੀ ਘਿਓ ਦੀ ਲਿਆਈ, ਮੈਂ ਰੋਗ ਭਰ ਕੇ ਘਿਓ ਸੁੱਟਤਾ, ਦੇਸੀ ਘਿਓ। ਮੈਂ ਲਿਆ ਤਿਆਰ ਹੋ ਗਿਆ, ਲਾ ਖਾਓ। ਤੇ ਵਿਹੜੇ ਬੜੇ ਖੁੱਲੇ ਨੇ ਤੇ ਉੱਥੇ ਨਾ ਰਾਤ ਨੂੰ ਸਾਰੇ ਪਿੰਡ ਵਾਲੇ ਨਾ ਉੱਥੇ ਮੇਰੇ ਕੋਲ ਮੰਜੀਆਂ ਡੱਠੀਆਂ ਹੁੰਦੀਆਂ, ਆ ਕੇ ਬਹਿ ਜਾਂਦੇ, ਗੱਲਾਂ ਬਾਤਾਂ। ਸਾਰਾ ਪਿੰਡ ਰਾਤ ਨੂੰ ਮੇਰੇ ਕੋਲ ਸਾਰਾ ਪੁੱਛਦਾ ਵੀ ਤੂੰ ਉੱਥੇ ਕਿਵੇਂ ਕਰਦੇ ਹੋ, ਫਿਰ ਸਾਰੀਆਂ ਗੱਲਾਂ ਪੁਰਾਣੀਆਂ ਵੀ ਪੁੱਛਦੇ ਹੁੰਦੇ। ਤੇ ਉਹ ਫਿਰ ਮੇਰੇ ਕੋਲ ਬੈਠਾ ਹੁੰਦਾ। ਉਹ ਮੇਰੀ ਭਰਜਾਈ ਨੇ ਕੰਮ ਕੀਤਾ ਇੰਨਾ
ਪਾ ਕੇ ਪਲੇਟਾਂ 'ਚ ਸਾਰਿਆਂ ਨੂੰ ਦਿੱਤਾ। ਅਖੇ ਜੀ ਇਹ ਮੇਰੇ ਦਿਓਰ ਨੇ ਨਵੀਂ ਡਿਸ਼ ਬਣਾਈ। ਨਵੀਂ ਡਿਸ਼ ਬਣਾਈ। ਉਹ ਸਵਾਦੀ ਬੜਾ ਬਣਿਆ ਸੀ। ਉਹਨਾਂ ਜਾ ਆਪਣੇ ਘਰਾਂ ਦੱਸੇ ਵੀ ਆਂਦਾ ਜੀ ਉੱਥੇ ਬਣਾਇਆ ਤਾਂ ਆਂਦਾ ਜੀ ਉਹ ਸਵੇਰ ਨੂੰ ਮੇਰੇ ਦੁਆਲੇ ਭਾ ਸਾਨੂੰ ਬਣਾ ਕੇ ਦੇ, ਭਾ ਸਾਨੂੰ ਬਣਾ ਕੇ। ਮੈਂ ਕਿਹਾ ਮੈਂ ਭਰਜਾਈ ਨੂੰ ਟ੍ਰੇਨ ਕਰਤਾ, ਇਹਨੂੰ ਲੈ ਜਾਓ ਇਸ ਤੋਂ ਬਣਵਾ ਲਓ। ਬਾਬਾ ਦੁਬਾਰਾ ਫਿਰ ਦਿਲ ਕਰਦਾ ਜਾਣ ਨੂੰ? ਬੜਾ ਦਿਲ ਕਰਦਾ। ਆ ਬਾਰਡਰ ਅੱਜ ਖੋਲ ਜਾ, ਮੈਂ ਫਿਰ ਕਾਗਜ਼ ਮੰਗਵਾਉਣ ਨੂੰ ਤਿਆਰ ਹਾਂ। ਜਿੱਥੇ ਪਿਆਰ ਮਿਲੇ ਉੱਥੇ ਜਾਣ ਨੂੰ ਦੇ। ਹਾਂ, ਇਨਸਾਨ ਨਾ ਦੌਲਤ ਦਾ ਨਾ ਪੈਸੇ ਦਾ ਭੁੱਖਾ ਤੇ ਪਿਆਰ ਦਾ ਭੁੱਖਾ। ਇਨਸਾਨੀਅਤ ਹੀ ਇਹ ਆ। ਤੇ ਇਹ ਸਾਡੇ ਨਾ ਇਹਨਾਂ ਮੌਲਵੀਆਂ ਭਰਾਵਾਂ ਨੇ ਦੁਨੀਆ ਤੋਂ ਦੂਰ ਕੀਤਾ ਹੈ। ਰੱਬ ਆਂਦਾ ਮੇਰੇ ਬੰਦੇ ਨਾਲ ਪਿਆਰ ਕਰੋ, ਮੇਰੀ ਮਖਲੂਕ ਨਾਲ ਪਿਆਰ ਕਰੋ। ਉਹਨੇ ਕੋਈ ਮਜ਼ਹਬ ਦਾ ਜਾਂ ਕਿਸੇ ਚੀਜ਼ ਦਾ ਇਤਰਾਜ਼ ਨਹੀਂ ਰੱਖਿਆ। ਉਹਨੇ ਮੇਰੀ ਮਖਲੂਕ ਨਾਲ ਪਿਆਰ ਕਰੋ। ਇਸ ਤਰ੍ਹਾਂ ਹੀ ਗੱਲ ਹੈ ਬਾਬਾ ਜੀ। ਉਹ ਆਂਦਾ ਇੱਕ ਸਾਈਂ ਸਰਦਾਰ ਹੋਇਆ, ਉਹ ਆਂਦਾ ਕੋਈ ਕੁਝ ਆਖੇ, ਕੋਈ ਕੁਝ ਆਖੇ, ਕਿਹਦੀ ਗੱਲ ਨੂੰ ਮੰਨੀਏ ਝੱਬ ਕਰਕੇ। ਕੋਈ ਬੁੱਤਾਂ ਨੂੰ ਵੇਖ ਕੇ ਦੇਣ ਗਾਲੀ, ਕੋਈ ਬੁੱਤਾਂ ਨੂੰ ਮੰਨਣ ਸਵੱਬ ਕਰਕੇ। ਅਸੀਂ ਸਾਈਂ ਆ ਸੱਚੀਆਂ ਕਹਿਣ ਵਾਲੇ, ਮੁੱਲਾ ਵਾਂਗ ਨਹੀਂ ਮੰਨਣਾ ਢੱਬ ਕਰਕੇ। ਰੱਬ ਬੰਦੇ ਚ ਮਿਲਦਾ ਸਰਦਾਰ ਸਾਈਆਂ, ਜੇ ਬੰਦੇ ਨੂੰ ਮੰਨੀਏ ਰੱਬ ਕਰਕੇ। ਕੀ ਬਾਤ ਬਾਬਾ ਜੀ, ਕੀ ਬਾਤ। ਰੱਬ ਬੰਦੇ ਚ ਲੱਭਣਾ। ਹਾਂਜੀ, ਆਪਾਂ ਜੇ ਕੋਈ ਨੇਕੀ ਕਰਨੀ ਤੇ ਬੰਦਿਆਂ ਨਾਲ ਕਰਕੇ ਹੀ ਤੇ ਫੇਰ ਹੀ ਹੋਣੇ, ਤੇ ਜੇ ਬਦੀ ਹੋਣੀ ਤਾਂ ਵੀ ਬੰਦਿਆਂ ਨਾਲ ਕਰਕੇ। ਉਹਨਾਂ ਮਿੱਟੀ ਨੂੰ ਜਿੰਨਾ ਮਰਜ਼ੀ ਫਰੋਲੀ ਜਾਈਏ, ਜਿੰਨੀ ਮਰਜ਼ੀ ਤਕਲੀਫ ਦੇ ਦੇ, ਨਾ ਨੇਕੀ ਤੇ ਨਾ ਬਦੀ। ਇਹ ਆਰਫਾਂ ਦਾ ਕਲਾਮ ਲਿਖਣ ਆਏ ਨੇ ਸੂਫੀ ਸ਼ਾਇਰ, ਇਹਨਾਂ ਘੱਟ ਨਹੀਂ ਕੀਤੀ। ਬਾਬੇ ਬੁੱਲੇ ਸ਼ਾਹ ਤੋਂ ਜੀ ਕੰਮ ਮਕਾਇਆ। ਉਹਨੇ ਮਿੱਟੀ ਦਾ ਕਲਬੂਤ ਬਣਾਇਆ ਤੇ ਵਿੱਚ ਵੜ ਬੈਠਾ ਆਪੇ ਹੀ ਮੁੰਡੇ, ਆਪੇ ਹੀ ਕੁੜੀਆਂ, ਆਪੇ ਹੀ ਬਣਦਾ ਮਾਪੇ, ਆਪੇ ਮਾਰੇ, ਆਪੇ ਜਵਾਵੇ, ਆਪੇ ਹੀ ਕਰੇ ਸਿਆਪੇ। ਤੇ ਬੁੱਲੇ ਸ਼ਾਹ ਦੀ ਯਾਦ ਕੀ ਪੁੱਛਦਾ, ਤੈਨੂੰ ਇਸ਼ਕ ਲੱਗੇ ਫਿਰ ਜਾਪੇ। ਕੀ ਬਾਤ। ਉਹ ਆਪ ਹੀ ਵਿੱਚ ਹਰ ਇੱਕ ਦੇ ਵਿੱਚ ਆਪ ਵਸਦਾ, ਆਪ ਹੀ ਜੋ ਕੁ ਕਰਦਾ ਪਿਆ। ਤਾਂ ਬਾਬਾ ਜੀ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਹੀ ਚੰਗਾ ਲੱਗਾ। ਅਸੀਂ ਜਿਹੜਾ ਨਾ ਕਿ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਉਹ ਜਜ਼ਬਾਤ ਜਿਹੜੇ ਨਾ ਬਖਸ਼ੇ ਕਿ ਜਿਹੜਾ ਹਰ ਬੰਦਾ ਚਾਹੁੰਦਾ ਹੈ। ਤੀਸਰੀ ਨਸਲ ਵੀ ਅੱਜ ਵੀ ਇਹ ਚਾਹੁੰਦੀ ਹੈ ਕਿ ਅਸੀਂ ਆਪਦੇ ਪੁਰਖਿਆਂ ਦਾ, ਵੱਡਿਆਂ ਦਾ ਪਿੰਡ ਵੇਖੀਏ ਜਿੱਥੇ ਸਾਡੇ ਬਜ਼ੁਰਗ ਵੱਸਦੇ ਸਨ। ਮੇਰੇ ਬੇਟਾ ਗੁੱਸਾ ਨਹੀਂ ਕਰਨਾ, ਇਹ ਇੱਕ ਹਵਾ ਵੱਗੀ ਐਸੀ, ਹਾਲਾਂਕਿ ਉਸ ਤੋਂ ਪਹਿਲਾਂ ਮੁਸਲਮਾਨ ਸਿੱਖ ਰਲ ਕੇ ਇਕੱਠੇ ਵਸਦੇ ਰਹੇ, ਇੱਕ ਖੁਸ਼ੀਆਂ ਗਮੀਆਂ ਹਰ ਚੀਜ਼ ਇਕੱਠੀ। ਜੀ ਜੀ ਬਿਲਕੁਲ। ਇਧਰ ਕੀ ਤੇ ਉਧਰ ਕੀ, ਹਰ ਚੀਜ਼ ਸਾਂਝੀ ਸੀ। ਲੋਕੀ ਮੇਲ ਭਾਜੇ ਵਰਤੀਆਂ ਸਾਰੇ ਕਰਦੇ ਸਨ। ਇਹ ਤੇ ਇੱਕ ਜਿਵੇਂ ਆਂਦੇ ਨੇ ਛੋੜੇ ਦੀ ਆਵਾਜ਼ ਵੱਗੀ, ਜਿਹਨੇ ਫੜ ਕੇ ਦੁਸ਼ਮਣ ਕਰਤਾ ਇੱਕ ਦੂਜੇ ਨੂੰ। ਇਦਾਂ ਹੀ ਗੱਲ। ਤੇ ਲਓ ਦੋਸਤੋ, ਇਹ ਅੱਜ ਦੀ ਵੀਡੀਓ, ਅੱਜ ਦਾ ਇਹ ਪਰਾਗਾ, ਅੱਜ ਦੀ ਇਹ ਕੋਸ਼ਿਸ਼ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟਾਂ 'ਚ ਜ਼ਰੂਰ ਦੱਸਿਆ ਜੇ। ਔਰ ਯਕੀਨ ਕਰੋ ਕਿ ਬਾਬਾ ਜੀ ਇਕੱਲੇ ਜਜ਼ਬਾਤੀ ਨਹੀਂ ਹੋਏ, ਸਾਨੂੰ ਵੀ ਕੀਤਾ। ਤੇ ਇਦਾਂ ਦੀਆਂ ਹੀ ਵੀਡੀਓ ਟਰੈਵਲ ਵਲੌਗ ਤੇ ਆਉਂਦੀਆਂ ਰਹਿੰਦੀਆਂ ਨੇ। ਤੇ ਅਗਲੀ ਵੀਡੀਓ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਤੇ ਜਿਸ ਵੀਰ ਭਰਾ ਦਾ ਕੋਈ ਪਿੰਡ ਜਿਹੜਾ ਇਦਾਂ ਦਾ ਹੋਵੇ, ਜਿਹੜਾ ਉਹ ਵੇਖਣਾ ਚਾਹੁੰਦਾ ਹੋਵੇ ਜਾਂ ਸਾਨੂੰ ਵਿਖਾਲਣਾ ਚਾਹੁੰਦਾ ਹੋਵੇ, ਜਾਂ ਕੋਈ ਤਾਰੀਖ ਤੇ ਕੋਈ ਮਬਨੀ ਜਿਹੜਾ ਨਾ ਕੋਈ ਸ਼ਖਸੀਅਤ ਹੋਵੇ, ਕੋਈ ਇਮਾਰਤ ਹੋਵੇ, ਜ਼ਰੂਰ ਸਾਡੇ ਨਾਲ ਜਿਹੜਾ ਨਾ ਤੁਸੀਂ ਰਾਬਤਾ ਕਰਿਆ ਜੇ ਕਮੈਂਟਾਂ ਦੇ ਵਿੱਚ। ਤੇ ਅੱਜ ਜਿਹੜਾ ਨਾ ਕਿ ਅਸੀਂ ਕਸੂਰ ਤੋਂ ਗੁਜਰਾਂਵਾਲੇ ਸ਼ਹਿਰ ਜਿਹੜਾ ਨਾ ਕਿ ਇਸ ਵੀਡੀਓ ਤੱਕ ਆਏ ਸੀ, ਔਰ ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਵੇ ਇਹਦੀ। ਅਗਲੀ ਵੀਡੀਓ ਤੱਕ ਲਈ ਦਿਓ ਇਜਾਜ਼ਤ। ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ।